ਸਵਾਲ ਹੁਣ ਸਾਰਾ ਪਿਛੋਕੜ ਤੁਸੀਂ ਦੱਸ ਦਿੱਤਾ। ਹੁਣ ਬਿਲਕੁਲ ਸਿੱਧਾ ਅਸੀਂ ਨਾਨਕਸ਼ਾਹੀ ਕੈਲੰਡਰ ਤੇ ਆਉਣੇ ਆ ਜੀ। ਸਭ ਤੋਂ ਪਹਿਲਾਂ ਇਹ ਸ਼ਬਦ ਦੀ ਗੱਲ ਹੈ। ਹਾਂਜੀ। ਨਾਨਕ ਗੁਰੂ, ਨਾਨਕ ਦੇਵ, ਗੁਰੂ ਨਾਨਕ ਦੇਵ ਜੀ, ਇਹਦੇ ਥਾਂ ਤੇ ਨਾਨਕਸ਼ਾਹੀ ਜਿਹੜਾ ਸ਼ਬਦ ਹੈ, ਇਸ ਦੀ ਘਾੜਤ ਕਿਸ ਤਰ੍ਹਾਂ ਤੁਸੀਂ ਅਪਣਾਈ ਹੈ? ਇਹ ਤਾਂ ਆਪਣੇ ਇਤਿਹਾਸ ਦੇ ਵਿੱਚ ਬੜੇ ਚਿਰ ਤੋਂ ਚੱਲੀ ਆ ਰਹੀ ਆ। ਬਾਬਾ ਨਾਨਕ ਸ਼ਾਹ ਫਕੀਰ ਜੀ, ਹਿੰਦੂ का गुरु, मुसलमान का पीर, ਤੇ ਨਾਨਕ ਸ਼ਾਹੀ ਇੱਟਾਂ, ਨਾਨਕ ਸ਼ਾਹੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਮੋਹਰਾਂ। ਸੋ ਇਹ ਨਾਨਕ ਸ਼ਾਹੀ ਜਿਹੜਾ ਆ ਇਹ ਬੜਾ ਉੱਤਮ ਸ਼ਬਦ ਹੈ, ਬੜਾ ਸਤਿਕਾਰ ਵਾਲਾ ਸ਼ਬਦ ਆ ਜੀ। ਸੋ ਉਹ ਜਿਹੜਾ ਇੱਕ ਪਰੰਪਰਿਕ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਸੀ, ਉਸ ਨੂੰ ਅਪਣਾਇਆ ਕਿ ਨਾਨਕਸ਼ਾਹੀ ਕੈਲੰਡਰ ਦੇ ਤੌਰ ਤੇ ਇਹਨੂੰ ਨਾਮ ਹੀ ਦਿੱਤਾ ਜਾਏ, ਟਾਈਟਲ। ਹਾਂਜੀ, ਜਿਵੇਂ ਆਪਾਂ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਵੀ ਕਹਿੰਦੇ ਆ। ਪਾਤਸ਼ਾਹ ਜਿਹੜਾ ਆ ਉਹ ਕਿੰਗ ਦੇ ਸ਼ਾਹਾਂ ਦਾ ਸ਼ਾਹ। ਹਾਂਜੀ, ਹੋ ਗਿਆ। ਓਕੇ, ਕੀ ਇਸ ਸ਼ਬਦ ਤੇ ਕਿਸੇ ਵੀ ਇੱਕ ਸਿੱਖ ਸੰਸਥਾ ਨੇ ਕਦੇ ਕੋਈ ਇਤਰਾਜ਼ ਕੀਤਾ? ਕਿਸੇ ਸੰਸਥਾ ਨੇ ਨਹੀਂ, ਪਰ ਕੁਝ ਇੰਡੀਵਿਜੂਅਲਸ ਨੇ ਜਿਨ੍ਹਾਂ ਨੇ ਇਹਨਾਂ ਗੱਲਾਂ ਦੀ ਜਿਹੜੀ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਉਹਨਾਂ ਦੀ ਵਾਕਫੀਅਤ ਨਾ ਹੋਣ ਕਰਕੇ ਇਤਰਾਜ਼ ਕੀਤਾ, ਪਰ ਉਹ ਇਤਰਾਜ਼ ਜਿਹੜਾ ਬਿਲਕੁਲ ਨਿਰਮੂਲ ਹੈ। ਸੋ ਇਹ ਗੱਲ ਇੱਥੇ ਮੁੱਕਦੀ ਹੈ ਕਿ ਸੰਸਥਾਗਤ ਤੌਰ ਤੇ ਭਾਵ ਇਹ ਕਿ ਜਿਹੜੀਆਂ ਨਾਨਕਸ਼ਾਹੀ ਕੈਲੰਡਰ ਨੂੰ ਬਾਅਦ ਚ ਜਿਨ੍ਹਾਂ ਨਹੀਂ ਵੀ ਮੰਨਿਆ ਗਈਆਂ ਨੇ, ਉਹ ਵੀ ਇਸ ਸ਼ਬਦ ਤੇ ਕੋਈ ਵੀ ਅਸਹਿਮਤ ਨਹੀਂ ਜੀ। ਇਹ ਬੜਾ ਪਾਪੂਲਰ ਨੇਮ ਆ ਸਾਰੀ ਦੁਨੀਆ ਦੇ ਵਿੱਚ। ਸੰਗਤਾਂ ਨੇ ਜਿਸ ਵੇਲੇ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਲਾਗੂ ਹੋਇਆ, ਇੰਨੇ ਚਾਅ ਦੇ ਨਾਲ ਇਸ ਨੂੰ ਐਕਸੈਪਟ ਕੀਤਾ ਜਿਵੇਂ ਕਿ ਪੰਥ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਹੋਵੇ ਕਿ ਕੁਛ ਪੰਥ ਨੇ ਪ੍ਰਾਪਤ ਕੀਤਾ, ਕੁਛ ਪੰਥ ਦੀ ਦਿੱਖ ਵਿੱਚ, ਪੰਥ ਦੀ ਆਪਣੀ ਹੋਂਦ ਦੇ ਵਿੱਚ, ਉਸ ਦੀ ਵਿਲੱਖਣਤਾ ਦੇ ਵਿੱਚ ਕੁਛ ਵਾਧਾ ਹੋਇਆ। ਦੁਨੀਆ ਦੇ ਵਿੱਚ ਗੋਰਿਆਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ, ਕੁਝ ਪੁਸਤਕਾਂ ਵਿੱਚ ਆ ਗਿਆ ਕਿ ਸਿੱਖ ਕੌਮ ਦਾ ਹੁਣ ਆਪਣਾ ਕੈਲੰਡਰ ਹੈ, ਤੇ ਡਾਇਰੀਆਂ ਇੰਗਲੈਂਡ ਦੇ ਵਿੱਚ ਛਪ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਤਰੀਕਾਂ ਦਿੱਤੀਆਂ ਆਪਣੇ ਪੁਰਬਾਂ ਦੀਆਂ। ਦੂਸਰਾ, ਜਦੋਂ ਇਹ ਕੈਲੰਡਰ ਤੇ ਕੰਮ ਕਰਨ ਦੇ ਵਾਸਤੇ ਤੁਸੀਂ ਦੱਸਿਆ ਕਿ 92 ਤੋਂ ਲੈ ਕੇ ਔਨਵਰਡ ਤੁਸੀਂ ਬੜੇ ਸੰਸਥਾਵਾਂ ਨਾਲ ਗੱਲਬਾਤ ਕਰਦੇ ਰਹੇ ਜੀ, ਸ਼ੁਰੂਆਤ ਹੋਈ ਤੇ ਇੱਕ ਜਿਹੜੇ ਪ੍ਰਚਲਿਤ ਤਰੀਕਾਂ ਤੋਂ ਬਾਅਦ ਤੁਸੀਂ ਉਹ ਬਦਲਣੀਆਂ ਸ਼ੁਰੂ ਕੀਤੀਆਂ। ਉਹਨੂੰ ਤਰੀਕਾਂ ਦਾ ਜਿਹੜਾ ਬੇਸ ਹੈ, ਇਹ ਇੱਕ ਇਤਰਾਜ਼ ਉੱਠਦਾ ਹੈ ਕਿ 1469 ਦੇ ਵਿੱਚ ਸਿੱਖ ਧਰਮ ਗੁਰੂ ਨਾਨਕ ਸਾਹਿਬ ਦਾ ਜੋ ਪ੍ਰਕਾਸ਼ ਹੋਇਆ, ਇਸ ਦੀ ਆਰੰਭਤਾ ਹੋਈ। ਉਸ ਤੋਂ ਬਾਅਦ 1699 ਖਾਲਸਾ ਪੰਥ ਦੀ ਸਾਜਨਾ, ਗੁਰੂ ਗੋਬਿੰਦ ਸਿੰਘ ਜੀ ਦਾ 1666 ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਪਰ ਤੁਸੀਂ ਇਸ ਦਾ ਆਧਾਰ ਜਿਹੜਾ 1999 ਰੱਖਿਆ, ਕੀ ਕਾਰਨ ਸੀ ਕਿ ਉਹ ਪਿਛਲੀਆਂ ਇਤਿਹਾਸਕ ਤਰੀਕਾਂ ਨੂੰ ਆਧਾਰ ਨਹੀਂ ਬਣਾਇਆ ਗਿਆ? ਦੇਖੋ ਜੀ, ਜਿਸ ਵੇਲੇ ਵੀ ਕੋਈ ਕੈਲੰਡਰ ਬਣਾਇਆ ਜਾਂਦਾ ਆ, ਉਹਦੇ ਕੁਛ ਮੁੱਢਲੇ ਨਿਯਮ ਜਾਂ ਅਸੂਲ ਹੁੰਦੇ ਨੇ। ਤੁਸੀਂ ਨਾਨਕਸ਼ਾਹੀ ਕੈਲੰਡਰ ਅਸੀਂ 2003 ਦੇ ਵਿੱਚ ਇੰਪਲੀਮੈਂਟ ਕੀਤਾ ਹੈ। ਜਿਹੜੀਆਂ ਪੁਰਾਣੀਆਂ ਤਰੀਕਾਂ ਅਸੀਂ ਨਵੇਂ ਕੈਲੰਡਰ ਦੀ ਬਣਤਰ ਹੋਰ ਆ, ਉਸ ਦੇ ਵਿੱਚ ਸਗਰਾਂਦਾਂ ਹੋਰ ਆ, ਮਹੀਨਿਆਂ ਦੇ ਪਹਿਲੇ ਦਿਨ ਹੋਰ ਆ। ਜੇ ਉਸ ਬਣਤਰ ਨੂੰ ਤੁਸੀਂ ਪਿਛਲੇ 500 ਸਾਲ ਦੇ ਵਿੱਚ ਇੰਪਲੀਮੈਂਟ ਕਰੋ ਤਾਂ ਸਾਰੀਆਂ ਤਰੀਕਾਂ ਬਦਲ ਜਾਣਗੀਆਂ। ਇਹ ਦੁਨੀਆ ਦੇ ਵਿੱਚ ਜਿਹੜੇ ਬਾਕੀ ਕੈਲੰਡਰ ਬਦਲੇ ਗਏ ਆ, ਜਿਵੇਂ ਗ੍ਰੀਗੋਰੀਅਨ ਕੈਲੰਡਰ ਬਣਿਆ ਜੂਲੀਅਨ ਤੋਂ, ਤੇ ਉਹਨਾਂ ਨੇ 1582 ਤੋਂ ਪਿਛਾਂ ਦੀਆਂ ਪਿਛਲੀਆਂ ਤਰੀਕਾਂ ਨਹੀਂ ਲਈਆਂ। ਇਸ ਵਾਸਤੇ ਜਿਹੜਾ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਜੇ ਤੁਸੀਂ ਪਿਛਾਂ ਨੂੰ ਜਾਓਗੇ ਤਾਂ ਕਿਹੜੀ ਹਜ਼ਾਰਾਂ ਕਿਤਾਬਾਂ ਜਿਹੜੀਆਂ ਛਪ ਗਈਆਂ ਉਹਨਾਂ ਦੀਆਂ ਤਰੀਕਾਂ ਨੂੰ ਕੀ ਕਰੋਗੇ? ਸੋ ਉਹ ਬਹੁਤ ਸਿਸਟਮ ਨੂੰ ਕੰਪਲੀਕੇਟ ਕਰ ਦੇਵੇਗੀ। ਦੂਜੀ ਗੱਲ ਇਹ ਆ ਵੀ ਫਰਜ਼ ਕਰੋ ਅਸੀਂ 1469 ਦੀ ਕਿਹੜੀ ਤਰੀਕ ਨੂੰ ਬੇਸ ਮੰਨੀਏ। ਨੰਬਰ 1, 1469 ਦੀ ਵਿਸਾਖੀ ਨੂੰ ਜਾਂ 1699 ਦੀ ਵਿਸਾਖੀ ਨੂੰ। ਉਹਨਾਂ ਦੋਹਾਂ ਵਿਸਾਖੀਆਂ ਤੇ 2 ਦਿਨਾਂ ਦਾ ਫਰਕ ਆ। 1469 ਵਾਲੀ 27 ਮਾਰਚ ਨੂੰ ਵਿਸਾਖੀ ਆ, 1699 ਵਾਲੀ 29 ਮਾਰਚ ਨੂੰ ਵਿਸਾਖੀ ਆ। ਕੀ ਵਿਸਾਖੀ 29 ਮਾਰਚ ਨੂੰ ਰੱਖ ਦਈਏ ਜਾਂ 27 ਮਾਰਚ ਨੂੰ ਰੱਖ ਦਈਏ? ਤੇ ਹੁਣ ਜਿਹੜੀ ਵੱਡੀ ਗੱਲ ਸੀ ਕਿ ਉਹਨਾਂ ਡੇਟਾਂ ਵਿੱਚੋਂ ਪਹਿਲਾਂ ਤਾਂ ਇਹ ਡੇਟ ਚੁਣਨੀ ਬੜੀ ਮੁਸ਼ਕਿਲ ਆ। ਫਿਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਹਜੇ ਤਾਈਂ ਪੰਥ ਦੇ ਵਿੱਚ ਸਹਿਮਤੀ ਨਹੀਂ ਕਿ ਉਹ ਵਿਸਾਖੀ ਦਾ 1469 ਵਾਲਾ ਜਾਂ ਉਹਨਾਂ ਦਾ 15 ਅਪ੍ਰੈਲ ਨੂੰ ਜਿਹੜੀ ਵਿਸਾਖ ਸੁਦੀ 3 ਉਹਦਾ ਜਾਂ ਕੱਤਕ ਸੁਦੀ ਪੂਰਨਮਾਸ਼ੀ ਦਾ, ਤੇ ਉਹਨਾਂ ਤੇ ਸਹਿਮਤੀ ਨਹੀਂ। ਫਰਜ਼ ਕਰੋ ਅਸੀਂ ਇੱਕ ਉਸ ਡੇਟ ਨੂੰ ਆਧਾਰ ਬਣਾ ਲਈਏ ਤੇ 50 ਸਾਲ ਬਾਅਦ ਸਾਰੀ ਕੌਮ ਫੈਸਲਾ ਕਰ ਲਵੇ ਨਹੀਂ ਜੀ ਇਹ ਵਿਸਾਖੀ ਵਾਲਾ ਠੀਕ ਹੈ, ਸਾਰੇ ਕੈਲੰਡਰ ਨੂੰ ਮੁੜ ਕੇ ਫੇਰ ਫਿਕਸ ਕਰੋ।
ਸੋ ਇਹ ਸਮੱਸਿਆ ਸੀ। ਅਸੀਂ ਜਿਹੜਾ ਇਹ ਕੀਤਾ ਵੀ ਘੱਟ ਤੋਂ ਘੱਟ ਡਿਸਪਲੇਸਮੈਂਟ ਕਰਨੀ ਪਵੇ ਕੈਲੰਡਰ ਵਿੱਚ ਡੇਟਾਂ ਦੀ। ਜੇ ਅਸੀਂ 1999 ਦੇ ਵਿੱਚ ਜਾਂ 2003 ਦੇ ਵਿੱਚ ਜਿਹੜੀ ਵਿਸਾਖੀ 14 ਅਪ੍ਰੈਲ ਨੂੰ ਆ ਰਹੀ ਸੀ, ਉਸ ਨੂੰ ਆਧਾਰ ਮੰਨ ਕੇ ਅਸੀਂ ਕੈਲੰਡਰ ਤਿਆਰ ਕਰੀਏ ਤਾਂ ਕਿ ਜਿਹੜੀਆਂ ਹੁਣ ਸੰਗਰਾਂਦਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਮਿਨੀਮਮ ਡਿਸਪਲੇਸਮੈਂਟ ਹੋਵੇ। ਫਰਜ਼ ਕਰੋ ਅਸੀਂ 1469 ਵਾਲੀ 27 ਮਾਰਚ ਨੂੰ ਅਸੀਂ ਮੰਨਦੇ ਹਾਂ, ਫਿਰ ਸਾਨੂੰ 27 ਮਾਰਚ ਨੂੰ ਪਹਿਲੀ ਵਿਸਾਖੀ ਰੱਖਣਾ ਪਊ 14 ਅਪ੍ਰੈਲ ਦੇ ਥਾਂ। ਇਹ ਤਬਦੀਲੀ ਬਿਲਕੁਲ ਇਹ ਗੱਲ ਤੁਹਾਡੀ ਜਿਹੜੀ ਹੈ ਇਹ ਕਾਟ ਕਰਦੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਪ੍ਰਚਲਿਤ ਇਹਨਾਂ ਵਰਿਆਂ ਦੇ ਵਿੱਚ, ਇਹਨਾਂ ਸਾਲਾਂ ਦੇ ਵਿੱਚ ਜਿਹੜੀਆਂ ਤਰੀਕਾਂ ਇੱਕ ਤਰ੍ਹਾਂ ਸਵੀਕਾਰਤ ਨੇ, ਉਹਨਾਂ ਨੂੰ ਬੇਸ ਬਣਾਇਆ, ਨਾ ਕਿ ਉਸ ਦੇ ਵਿੱਚ ਵੱਡਾ ਜਿਹੜਾ ਫਰਕ ਸੀ। ਪਰ ਕੀ ਇਸ ਗੱਲ ਨੂੰ, ਕਿਉਂਕਿ ਸਾਡਾ ਸਾਰਿਆਂ ਦਾ ਸਰਬੋਤਮ ਜਿਹੜਾ ਪਾਵਨ ਸੰਸਥਾ ਜਿਹੜੀ ਹੈ ਉਹ ਸਾਡੀ ਇੰਸਟੀਟਿਊਸ਼ਨ ਹੈ ਸ੍ਰੀ ਅਕਾਲ ਤਖਤ ਸਾਹਿਬ। ਬਿਲਕੁਲ ਅਕਾਲ ਤਖਤ ਨੂੰ ਸਮਰਪਿਤ ਸਿੱਖ ਕੌਮ ਹੈ, ਇੱਕ ਧੁਰੇ ਨਾਲ ਬੱਝੀ ਹੋਈ ਹੈ। ਬੇਸ਼ੱਕ ਉਹ ਕਿਸੇ ਇਮਾਰਤ ਦਾ ਨਾਂ ਨਹੀਂ, ਕਿਸੇ ਵਿਅਕਤੀ ਦਾ ਨਾਂ ਨਹੀਂ, ਇੱਕ ਸੰਕਲਪ ਹੈ ਜਿਸ ਸੰਕਲਪ ਦੇ ਵਿੱਚ ਸਿੱਖ ਸਿਧਾਂਤ ਅਤੇ ਉਸ ਦੀ ਸਮਰੱਥਾ ਛੁਪੀ ਹੋਈ ਹੈ। ਜਦੋਂ ਇਹ 1999 ਦਾ ਆਧਾਰ ਤੁਸੀਂ ਬਣਾ ਕੇ ਇਸ ਤੇ ਕੰਮ ਆਰੰਭ ਕੀਤਾ ਜਾਂ ਇਸ ਨੂੰ ਮੁਕੰਮਲ ਕੀਤਾ, ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਪ੍ਰਾਈਮ ਇੰਸਟੀਟਿਊਸ਼ਨ ਹੈ ਉਸ ਦੇ ਵੱਲੋਂ ਇਸ ਗੱਲ ਨੂੰ ਠੀਕ ਸਮਝਿਆ ਗਿਆ? ਬਿਲਕੁਲ, ਕਿਉਂਕਿ ਸਾਰਾ ਜਿਹੜਾ ਕੈਲੰਡਰ ਹੈ ਉਹ ਤਾਂ ਅਕਾਲ ਤਖਤ ਸਾਹਿਬ ਵੱਲੋਂ ਹੀ ਅਪਰੂਵ ਹੋ ਕੇ ਗਿਆ। ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਡਾਇਰੈਕਸ਼ਨ ਦਿੱਤੀ ਗਈ, ਚਿੱਠੀ ਲਿਖੀ ਗਈ, ਜਿਹੜੀ ਕਿ ਉਹਨਾਂ ਨੇ ਬਜਟ ਸੈਸ਼ਨ ਦੇ ਵਿੱਚ ਪਾਸ ਕੀਤਾ ਕਿ ਕੈਲੰਡਰ ਜਿਹੜਾ 1998 20 ਮਾਰਚ ਵਾਲੇ ਦਿਨ, ਤੇ ਉਸ ਦਿਨ ਉਹਨਾਂ ਨੇ ਪਾਸ ਕੀਤਾ ਕਿ ਜੇ ਕੈਲੰਡਰ ਜਿਹੜਾ ਅਪਰੂਵ ਕੀਤਾ ਜਾਂਦਾ ਹੈ। ਉਸ ਵੇਲੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣੀ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ, ਤੇ ਪਹਿਲੀ ਕਾਪੀ ਉਹਨਾਂ ਨੂੰ ਉੱਥੇ ਬਜਟ ਸੈਸ਼ਨ ਵਿੱਚ ਪੇਸ਼ ਕੀਤੀ ਗਈ, ਜਿਹੜਾ ਪਹਿਲੀ ਵਾਰ ਤਿਆਰ ਕੀਤਾ ਗਿਆ। ਤੇ ਪਹਿਲੀ ਇੱਕ ਗੱਲ ਤੁਸੀਂ ਪਹਿਲਾਂ ਵੀ ਪੁੱਛੀ ਹੈ ਕਿ ਅਸੀਂ ਜਿਹੜੀਆਂ ਪ੍ਰਚਲਿਤ ਗੱਲਾਂ ਹੁੰਦੀਆਂ ਜਿਹਨਾਂ ਦੀ ਡਾਇਰੈਕਸ਼ਨ ਧਾਰਮਿਕ ਹੁੰਦੀ ਹੈ ਜਾਂ ਰਿਲੀਜੀਅਸ ਹੁੰਦੀ ਕਨੋਟੇਸ਼ਨ, ਉਹਨਾਂ ਨੂੰ ਅਸੀਂ ਬਦਲ ਸਕਦੇ ਹਾਂ ਕਿਸੇ ਤਰੀਕੇ ਨਾਲ। ਇਹ ਬਹੁਤ ਇੰਪੋਰਟੈਂਟ ਸਵਾਲ ਆ। ਅਸੀਂ ਨਹੀਂ ਬਦਲ ਸਕਦੇ। ਅਸੀਂ ਗੁਰਬਾਣੀ ਦੇ ਕਿਸੇ ਵੀ ਜਿਹੜੀ ਗੁਰਬਾਣੀ ਵੱਲੋਂ ਡਾਇਰੈਕਸ਼ਨ ਮਿਲਦੀ ਆ ਉਹਨੂੰ ਨਹੀਂ ਬਦਲ ਸਕਦੇ। ਪਰ ਇਸ ਦੇ ਵਿੱਚ ਕੁਝ ਹੋਰ ਮੈਂ ਗੱਲ ਐਡ ਕਰਨਾ ਚਾਹੁੰਦਾ, ਉਹ ਇਹ ਆ ਗੁਰਬਾਣੀ ਦੇ ਵਿੱਚ ਤੋਕਾ ਆਵਣ 78 ਜਾਣ 97 ਹੋਰ ਵੀ 88 ਮਰਦ ਕਾ ਚੇਲਾ। ਇਹ ਕਿਹਾ ਜਾਂਦਾ ਕਿ ਬਿਕਰਮੀ ਕੈਲੰਡਰ ਦੀ ਤਾਰੀਖ ਹੈ ਤੇ ਅਸੀਂ ਇਹ ਬਿਕਰਮੀ ਕੈਲੰਡਰ ਨੂੰ ਕਿਵੇਂ ਛੱਡ ਸਕਦੇ ਹਾਂ। ਫਿਰ ਇਹ ਕਿਹਾ ਜਾਂਦਾ ਹੈ ਕਿ ਸੰਮਤ 17 ਸਹਿਸ ਭਣੇਜੈ ਅਰਧ ਸਹਿਸ ਫਨ ਤੀਨ ਘੇਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਪਹਿਲਾਂ ਤਾਂ ਇਹ ਅਸੀਂ ਇਹ ਕਿਹਾ ਜਾਂਦਾ ਹੈ ਕਿ ਡੇਰਿਆਂ ਦੇ ਵਿੱਚ ਪੜ੍ਹੀ ਜਾਣ ਵਾਲੀ ਪਾਠ ਕੀਤਾ ਜਾਣ ਵਾਲਾ ਰਹਿਰਾਸ ਸਾਹਿਬ ਦਾ ਅੰਗ ਆ, ਤਾਂ ਇਹ ਵੀ ਬਿਕਰਮੀ ਦੀ ਤਾਰੀਖ ਹੈ। ਪਰ ਇਸ ਤਾਰੀਖ ਦੇ ਵਿੱਚ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਉਸ ਦਾ ਟਾਈਮ ਨਹੀਂ ਡਿਸਕਸ ਕਰਨ ਲਈ ਇੱਥੇ। ਪਰ ਮੈਂ ਇੱਕ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਆ ਕਿ ਗੁਰਬਾਣੀ ਦੇ ਵਿੱਚ ਬਹੁਤ ਕੁਛ ਇੱਦਾਂ ਦਾ ਸੰਬੰਧਿਤ ਆ ਜਿਹੜਾ ਯੂਨਿਟਾਂ ਆ, ਜਿਵੇਂ ਘੜੀ, ਪਲ ਹੈ, ਗਾਜ਼ ਆ, ਕੋਸ ਆ, ਮਣ ਆ, ਸੇਰ ਆ, ਤੋਲਾ ਆ, ਮਾਸਾ ਆ, ਰੱਤੀ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਯੂਨਿਟਾਂ ਟਾਈਮ ਦੀਆਂ ਜਾਂ ਯੂਨਿਟਾਂ ਭਾਰ ਦੀਆਂ ਜਾਂ ਯੂਨਿਟਾਂ ਲੈਂਥ ਦੀਆਂ, ਉਹਨਾਂ ਸਾਰੀਆਂ ਨੂੰ ਅਸੀਂ ਛੱਡ ਚੁੱਕੇ ਆ। ਉਹ ਗੁਰਬਾਣੀ ਦੇ ਵਿੱਚ ਨੇ, ਉਹਨਾਂ ਦੇ ਜੋ ਛੱਡਣੀਆਂ ਨਹੀਂ ਚਾਹੀਦੀਆਂ ਐਕਚੁਅਲ, ਜਾਂ ਤਾਂ ਉਹ ਦੂਸਰੀ ਤੇ ਵੀ ਉਹੀ ਇੰਪਲੀਮੈਂਟ ਕਰੋ, ਦੂਸਰੀ ਤਰਕ ਉਹੀ ਤਰਕ ਲਾਓ। ਫਿਰ ਇਹ ਨਾ ਤਾਂ ਕਿਉਂ ਛੱਡ ਰਹੇ ਆ, ਗੱਲ ਤੁਹਾਡੀ ਸਹੀ ਹੈ। ਪਰ ਉਹ ਛੱਡੀਆਂ ਜਾ ਸਕਦੀਆਂ ਨੇ। ਮੇਰੀ ਗੱਲ ਇਹ ਆ ਵੀ ਛੱਡੀਆਂ ਕਿਉਂ ਜਾ ਸਕਦੀਆਂ ਨੇ? ਉਹ ਤਾਂ ਜਿਹੜੇ ਪ੍ਰਚਲਿਤ ਉਸ ਸਮੇਂ ਦੇ ਹੈਗਾ ਉਸ ਵੇਲੇ ਪ੍ਰਚਲਿਤ ਹਾਂ, ਜੇ ਹੁਣ ਉਹ ਬਦਲ ਕੇ ਮੀਟਰ ਬਣ ਗਏ, ਕਿਲੋਮੀਟਰ ਬਣ ਗਏ, ਕਿਲੋਗ੍ਰਾਮ ਬਣ ਗਏ, ਅਸੀਂ ਉਹਨਾਂ ਨੂੰ ਵਰਤ ਰਹੇ ਹਾਂ। ਉਹਨਾਂ ਦੇ ਨਾਲ ਵਰਤਣ ਨਾਲ ਗੁਰਬਾਣੀ ਦੀ ਫਿਲਾਸਫੀ ਨਹੀਂ ਬਦਲਦੀ। ਜਿਹੜੀ ਨਾਮ ਬਦਲਣ ਵਾਲੀ ਜਿਹੜੀ ਅਟੱਲ ਚੀਜ਼ ਆ, ਉਹ ਘੜੀਆਂ ਪਲ ਨਹੀਂ, ਉਹ ਸਿਧਾਂਤ ਉਹ ਨਹੀਂ ਬਦਲਦੀ। ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਕਮਰੇ ਦੇ ਵਿੱਚ ਪਏ ਸਮਾਨ ਦੀ ਗੱਲ ਜਿਵੇਂ ਇਤਿਹਾਸਕ ਹਵਾਲੇ ਨਾਲ ਕੀਤੀ ਗਈ ਹੈ, ਉਹ ਮਹੱਤਤਾ ਹੈ ਉਹਦੀ, ਪਰ ਉਸ ਦੀ ਮਹੱਤਤਾ ਕਮਰੇ ਦੇ ਵਿੱਚ ਬੈਠੇ ਉਸ ਵਿਅਕਤੀ ਤੋਂ ਵੱਧ ਨਹੀਂ ਜਿਹੜਾ ਕਿ ਉਸ ਗੱਲ ਨੂੰ ਪੇਸ਼ ਕਰ ਰਿਹਾ। ਸਿਧਾਂਤ ਦੀ ਗੱਲ ਉੱਤੇ ਹੈ, ਬਿਲਕੁਲ ਸਹੀ ਹੈ। ਤੁਸੀਂ ਇੱਕ ਬੜੀ ਪਿਆਰੀ ਗੱਲ ਕੀਤੀ ਹੈ ਕਿ ਆਵਨ 78 ਜਾਵਨ 97 ਹੋਰ ਵੀ 88 ਮਰਦ ਕਾ ਚੇਲਾ। ਇਹ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ। ਤੁਸੀਂ ਦੱਸੋ
ਬਜਾਏ ਇਸ ਦੇ ਕਿ ਅਸੀਂ ਹੋਰ ਕਿਸੇ ਗੱਲ ਵੱਲ ਜਾਈਏ ਕਿ ਇਸ ਦੇ ਹਵਾਲੇ ਨੂੰ ਕਈ ਤਰ੍ਹਾਂ ਵਰਤਿਆ ਜਾਂਦਾ, ਪਰ ਐਕਚੁਅਲ ਕਿਉਂਕਿ ਤੁਸੀਂ ਖਗੋਲ ਸ਼ਾਸਤਰ ਦਾ ਗਿਆਨ ਰੱਖਦੇ ਹੋ, ਤੁਸੀਂ ਮੈਥਮੈਟਿਕਸ ਦੀ ਸਟੱਡੀ ਰੱਖਦੇ ਹੋ ਤੇ ਗੁਰਬਾਣੀ ਸਿਧਾਂਤ ਤੋਂ ਵਾਕਫ ਹੋ, ਅਸਲ ਦੇ ਵਿੱਚ ਇਹ ਕੀ ਪ੍ਰਸੰਗ ਹੈ? ਦੇਖੋ ਜੀ, ਜਿੱਥੇ ਤਾਈਂ ਮੈਂ ਆਪਣੀ ਓਪੀਨੀਅਨ ਤਾਂ ਕੀ ਦੇਣੀ ਹੈ, ਮੈਂ ਵਿਦਵਾਨਾਂ ਦੀ ਸਮੂਹਕ ਜਿੱਥੇ ਮੈਜੋਰਿਟੀ ਵਿਦਵਾਨ ਜਿਸ ਗੱਲ ਨਾਲ ਸਹਿਮਤ ਨੇ, ਉਹ ਇਹ ਹੈ ਕਿ ਗੁਰੂ ਮਹਾਰਾਜ ਦਾ ਇਸ਼ਾਰਾ ਇਹ ਬਾਬਰ ਦਾ ਹਿੰਦੁਸਤਾਨ ਦੇ ਵਿੱਚ ਹਮਲਾ ਤੇ ਹਿੰਦੁਸਤਾਨ ਤੇ ਰਾਜ ਕਰਨ ਦਾ, ਤੇ ਉਸ ਤੋਂ ਬਾਅਦ ਜਿਹੜਾ ਆ ਹਮਾਯੂੰ ਦਾ ਜਾਣਾ ਹੋਰ ਵੀ ਉੱਠ ਸੀ। ਹਾਂਜੀ, ਹਮਾਯੂੰ ਤੋਂ ਬਾਅਦ ਸ਼ੇਰ ਸ਼ਾਹ ਸੂਰੀ ਆ ਗਿਆ ਤੇ ਉਹ ਉਹਨਾਂ ਦਾ ਰਾਜ ਜਿਹੜਾ ਆ ਟੈਂਪਰੇਰੀਲੀ ਖਤਮ ਹੋ ਗਿਆ। ਸੋ ਉਹ ਦੋ ਤਰੀਕਾ ਆ। ਆਵਣ 78 ਹੈ, ਉਹ 57 ਸਾਲ ਜੇ ਕੱਢ ਦਈਏ ਤੇ 1521 ਅੰਗਰੇਜ਼ੀ ਸਨ ਬਣ ਜਾਂਦਾ ਆ, ਜਿਹੜਾ ਕਿ ਬਾਬਰ ਦੇ ਹਮਲਿਆਂ ਵਾਲੇ ਹੁਣ 4-5 ਪੰਜਾਬ 'ਚ ਹਮਲੇ ਕੀਤੇ ਨੇ। ਪਹਿਲਾਂ ਟੋਂਦਾ ਸੀ, ਉਹ ਫੀਲਰ ਸੀ, ਤੇ ਉਹਨਾਂ ਦੇ ਵਿੱਚੋਂ ਇੱਕ ਹਮਲਾ ਜਿਹੜਾ ਸੀਗਾ ਉਹ 1521 ਹੈ। ਇੱਦਾਂ ਹੀ ਦੂਸਰਾ ਆਪਾਂ ਕੱਢ ਦਈਏ 78 ਦੇ 97 ਚੋਂ 57 ਕੱਢ ਦਈਏ ਤੇ ਉਹ 1540 ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ 1 ਸਾਲ ਬਾਅਦ ਦਾ ਆ, ਤੇ ਉਦੋਂ ਉਹ ਹਮਾਯੂੰ ਨੂੰ ਸ਼ਿਕਸਤ। ਸੋ ਇਸ ਹਵਾਲੇ ਦੇ ਵਿੱਚੋਂ ਇਸ ਹਵਾਲੇ 'ਚ ਇੱਕ ਗੱਲ ਝਲਕਦੀ ਹੈ ਕਿ ਬਿਕਰਮੀ ਸੰਮਤ ਨੂੰ ਰੈਫਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕੋਈ ਸ਼ੱਕ ਹੁਣ ਜਿਹੜਾ ਇਸ ਗੱਲ ਤੇ ਇਤਰਾਜ਼ ਇੱਕ ਉੱਠਿਆ ਕਿ ਜਦੋਂ ਬਿਕਰਮੀ ਸੰਮਤ ਨੂੰ ਛੱਡ ਕੇ, ਤਿਆਗ ਕੇ ਜਾਂ ਤਬਦੀਲੀ ਕਰਕੇ ਜਾਂ ਹੋਰ ਪ੍ਰਚਲਿਤ ਜੋ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਕਿ 2003 ਦੇ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਕੀਤਾ ਗਿਆ, ਉਸ ਦੇ ਵਿੱਚ ਇਸ ਦੀ ਮਹੱਤਤਾ, ਇਸ ਤਾਰੀਖ ਦੀ ਮਹੱਤਤਾ ਨੂੰ ਕੀ ਨਜ਼ਰ ਅੰਦਾਜ਼ ਕੀਤਾ ਗਿਆ? ਨਹੀਂ, ਬਿਲਕੁਲ ਨਹੀਂ। ਅਸੀਂ ਬਿਕਰਮੀ ਜਿਹੜੀ ਇਹ ਤਾਰੀਖ ਆ, ਇਹ ਤਾਂ ਇਤਿਹਾਸ ਦੇ ਵਿੱਚ ਇਹੀ ਤਾਰੀਖ ਰਹਿਣੀ ਆ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜੇ 1526 ਬਿਕਰਮੀ ਦਾ ਆ, ਤਾਂ ਉਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਤਾਂ 1526 ਬਿਕਰਮੀ ਲਿਖਿਆ ਜਾਣਾ ਆ। ਇਹ ਨਹੀਂ ਕਿ ਇਹਨਾਂ ਤਰੀਕਾਂ ਨੂੰ ਤੇ ਪਾਣੀ ਨਹੀਂ ਫੇਰਿਆ ਗਿਆ। ਤਰੀਕਾਂ ਤਾਂ ਉਹ ਐਗਜ਼ਿਸਟ ਕਰਦੀਆਂ ਉਹ ਹੀ, ਤੇ ਇਸ ਵਾਸਤੇ ਹੁਣ ਇੱਥੇ ਸਵਾਲ ਆ ਗਿਆ। ਇੱਕ ਪਾਸੇ 57 ਸਾਲ ਦਾ ਤੁਸੀਂ ਮਨਫੀ ਕੀਤਾ, ਉਹ ਕਦੇ 56 ਵੀ ਕਰਨਾ ਪੈਂਦਾ, 56 ਜਾਂ 57। ਇੱਕ ਪਾਸੇ ਜਾਣੀ ਕਿ ਸਨ ਆ ਗਿਆ, ਜਿਹੜਾ ਸਨ ਸ਼ਬਦ ਵਰਤਦੇ, ਇੱਕ ਪਾਸੇ ਈਸਵੀ ਸਨ ਤੇ ਦੂਸਰੇ ਪਾਸੇ ਬਿਕਰਮੀ। ਜਿਹੜਾ ਨਾਨਕਸ਼ਾਹੀ ਕੈਲੰਡਰ ਹੈ, ਜੇ ਕੋਈ ਉਸ ਨੂੰ ਬਿਕਰਮੀ ਨੂੰ ਵੀ ਮੂਹਰੇ ਰੱਖ ਕੇ ਚੈੱਕ ਕਰੇ ਤੇ ਜਿਹੜੀਆਂ ਆ ਜੋ ਪ੍ਰਚਲਿਤ ਅੱਜ ਸਾਂਝਾ ਕੈਲੰਡਰ ਆ ਉਸ ਦੀਆਂ ਤਰੀਕਾਂ ਨੂੰ ਵੀ ਰੱਖ ਕੇ ਸਾਹਮਣੇ ਚੱਲੇ, ਕੀ ਕੋਈ ਕਿਸੇ ਤਰੀਕੇ ਨਾਲ ਉਹਨਾਂ ਬਿਕਰਮੀ ਦੀਆਂ ਜਿਹੜੀਆਂ ਤਰੀਕਾਂ ਤੁਹਾਡੇ ਕੈਲੰਡਰ ਮੁਤਾਬਕ ਉਹ ਕੰਟਰਾਡਿਕਟ ਤਾਂ ਨਹੀਂ ਕਰਦੀ? ਨਹੀਂ, ਬਿਲਕੁਲ ਨਹੀਂ ਕੰਟਰਾਡਿਕਟ ਕਰਨਗੀਆਂ। ਤੁਸੀਂ ਇਹ ਦੇਖੋ ਵੀ ਬੜਾ ਸਿੰਪਲ ਫਾਰਮੂਲਾ ਆ। ਅਸੀਂ ਅੱਜ ਦੇਖਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਉਸ ਦਾ ਕਿਹੜਾ ਸਾਲ ਚੱਲ ਰਿਹਾ ਹੈ, ਤੇ ਆਪਣਾ 2010 ਆ ਇਸ, ਠੀਕ ਆ। ਅੰਗਰੇਜ਼ੀ ਸਨ ਜਿਹੜਾ ਆ, ਇਸ ਦੇ ਵਿੱਚੋਂ 1468 ਕੱਢ ਦਿਓ, ਠੀਕ ਹੈ। ਸੋ ਹੋ ਗਿਆ ਨਾਨਕਸ਼ਾਹੀ ਕੈਲੰਡਰ। ਹਾਂਜੀ, ਠੀਕ। 542 ਇਸ ਵੇਲੇ ਆ। 542 ਨਾਨਕਸ਼ਾਹੀ ਕੈਲੰਡਰ, ਨਾਨਕਸ਼ਾਹੀ ਕੈਲੰਡਰ ਦਾ 542ਵਾਂ ਸਾਲ ਜਿਹੜਾ ਉਹ ਚੱਲ ਰਿਹਾ ਹੈ। ਬਿਲਕੁਲ ਠੀਕ ਹੈ। ਤੇ ਅਸੀਂ ਇੱਕ ਹੋਰ ਵਿਲੱਖਣਤਾ ਰੱਖੀ ਆ ਬਿਕਰਮੀ ਕੈਲੰਡਰ ਨਾਲੋਂ ਨਾਨਕਸ਼ਾਹੀ ਕੈਲੰਡਰ ਦੀ, ਉਹ ਇਹ ਕਿ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਸੰਮਤ ਆ ਉਹ ਪ੍ਰਚਲਿਤ ਸੰਮਤ ਆ, ਜਿਹੜਾ ਇਸ ਵੇਲੇ ਕਰੰਟ ਚੱਲ ਰਿਹਾ ਆ। ਬਿਕਰਮੀ ਕੈਲੰਡਰ ਦਾ ਜਿਹੜਾ ਸੰਮਤ ਆ ਉਹ ਪ੍ਰਚਲਿਤ ਸੰਮਤ ਨਹੀਂ, ਉਹ ਆ ਸਾਲ ਪੂਰੇ ਕਿੰਨੇ ਹੋਏ ਆ। ਇਹਨਾਂ ਦੋਹਾਂ ਗੱਲਾਂ ਦੇ ਵਿੱਚ ਇੱਕ ਦਾ ਫਰਕ ਹੁੰਦਾ, ਇੱਕ ਸਨ ਦਾ, ਇੱਕ ਸੰਮਤ ਦਾ। ਜਿਵੇਂ 1469 ਸਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਸਾਲ ਜਿਹੜਾ ਉਹ ਪਹਿਲਾ ਗਿਣਿਆ, 0 ਨਹੀਂ ਗਿਣਿਆ, 0 ਨਹੀਂ ਗਿਣਿਆ। 1469 ਵਿੱਚ ਇੱਕ ਸਾਲ, ਹਾਂ, ਨਾਨਕਸ਼ਾਹੀ ਸੰਮਤ 1 1469। ਹਾਂਜੀ, ਤੇ ਬਿਕਰਮੀ ਦਾ ਜਿਹੜਾ ਜਦੋਂ ਬਿਕਰਮੀ ਸ਼ੁਰੂ ਹੁੰਦਾ ਉਹਨਾਂ ਦਾ 0 ਆ, ਪਹਿਲਾ ਜਿਹੜਾ ਸਾਲ ਆ। ਸੋ ਅਸੀਂ ਜਿਸ ਨੂੰ ਕਹਿੰਦੇ ਦੋ ਸਿਸਟਮ ਆ, ਇੱਕ ਪ੍ਰਚਲਿਤ ਜਿਹੜਾ ਆ ਕਰੰਟ, ਦੂਸਰਾ ਜਿਹੜਾ ਪੂਰਾ ਹੋਇਆ ਆ ਗਾਤ ਸੰਮਤ, ਉਸ ਨੂੰ ਕਹਿੰਦੇ ਆ। ਅਸੀਂ ਗਾਤ ਪ੍ਰਣਾਲੀ ਨਹੀਂ ਵਰਤੀ ਬਲਕਿ ਵਰਤਮਾਨ ਪ੍ਰਣਾਲੀ ਵਰਤੀ ਹੈ।